ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 22 ਜੂਨ 2018 7 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਐਂਡ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਜੋ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਇਤਿਹਾਸਕ ਜਾਂ ਜਿਹੜੀ ਹਿਊਮਨ ਇੰਟਰਸਟ ਸਟੋਰੀ ਹੈ ਉਸ ਨਾਲ ਸੰਬੰਧਿਤ ਵਿਸ਼ਾ ਵਿਚਾਰ ਚਰਚਾ ਵਿੱਚ ਲਿਆਈਏ ਜੀ। ਔਰ ਮੈਂ ਸ਼ਾਇਦ ਇਸ ਘਟਨਾ ਦਾ ਜ਼ਿਕਰ ਪਹਿਲਾਂ ਵੀ ਕੀਤਾ ਹੈ ਕਿ ਲਗਭਗ 25 ਸਾਲ ਪਹਿਲਾਂ ਡਾਕਟਰ ਸਿੰਥੀਆ, ਜਿਹੜੇ ਕਿ ਉਦੋਂ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ ਯੂਨੀਵਰਸਿਟੀ ਆਫ ਮੇਨ 'ਚ, ਉਹਨਾਂ ਦੇ ਨਾਲ ਪਹਿਲੀ ਵਾਰ ਮੁਲਾਕਾਤ ਬਰਕਲੀ ਦੇ ਵਿੱਚ ਹੋਈ ਜੀ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਉਹ ਕਸ਼ਮੀਰੀਆਂ ਦੇ ਉੱਤੇ ਜਿਹੜੇ ਭਾਰਤੀ ਸਟੇਟ ਦੇ ਜ਼ੁਲਮ ਨੇ, ਹਿਊਮਨ ਰਾਈਟਸ ਵਾਇਓਲੇਸ਼ਨਸ ਨੇ, ਉਹਦੇ 'ਤੇ ਕੰਮ ਕਰ ਰਹੇ ਸੀ। ਔਰ ਉਸ ਪਹਿਲੀ ਮੁਲਾਕਾਤ ਦੇ ਵਿੱਚ ਉਹਨਾਂ ਨਾਲ ਜਿਹੜੀ ਗੁਫ਼ਤਗੂ ਹੋਈ ਉਸ 'ਚ ਮੈਂ ਉਹਨਾਂ ਨੂੰ ਸੁਭਾਵਕਨ ਪੁੱਛਿਆ ਕਿ ਵੀ ਤੁਹਾਡਾ PhD ਦਾ ਕੀ ਥੀਸਿਸ ਸੀ, ਡਿਸਰਟੇਸ਼ਨ ਕੀ ਸੀ ਜੀ। ਤੇ ਉਹਨਾਂ ਨੇ ਕਿਹਾ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ। ਔਰ ਮੈਂ ਕਿਹਾ ਜੀ ਤੁਸੀਂ ਬੜਾ ਸਿਆਸੀ ਟੌਪਿਕ ਚੁਣਿਆ। ਔਰ ਇਸ 'ਤੇ ਉਹਨਾਂ ਨੇ ਕਿਹਾ ਵੀ ਇਹ ਗੱਲ ਪਹਿਲਾਂ ਕਿਸੇ ਨੇ ਨਹੀਂ ਕਹੀ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਮੇਰੇ ਲਈ ਤਾਂ ਈਵਨ PhD ਲੈਣੀ ਔਖੀ ਹੋ ਗਈ ਸੀ, ਕਿਉਂਕਿ ਜਿਹੜਾ ਥੀਸਿਸ ਰਿਸਰਚ ਚੋਂ ਮੈਂ ਸਬਮਿਟ ਕੀਤਾ ਉਹ ਅੱਜ ਤੱਕ ਦਾ ਮੇਨ ਪੁਆਇੰਟ ਨਹੀਂ ਸੀ, ਕਿਉਂਕਿ ਜਦੋਂ ਹਿੰਦੂਇਜ਼ਮ ਦੀ ਗੱਲ ਹੁੰਦੀ ਹੈ ਜਾਂ ਪ੍ਰਾਚੀਨ ਸੱਭਿਅਤਾ ਜਿਹਨੂੰ ਅੱਜ ਦੇ ਹਿੰਦੂ ਤੋਂ ਵੀ ਪ੍ਰਾਚੀਨ ਗੌਰਵ ਔਰ ਸਵਰਨ ਏਜ, ਸਵਰਨ ਯੁੱਗ ਕਹਿੰਦੇ ਨੇ, ਉਹਦੇ 'ਚ ਤਾਂ ਬੜੀ ਟੋਲਰੈਂਸ ਦੀ ਗੱਲ ਹੁੰਦੀ ਹੈ ਕਿ ਜਿਵੇਂ ਹਿੰਦੂ ਸੱਭਿਅਤਾ ਬੜੀ ਟੋਲਰੈਂਟ ਸੱਭਿਅਤਾ ਹੋਈ ਔਰ ਉਹਨਾਂ ਨੇ ਜ਼ਾਹਰ ਹੈ ਵੀ ਆਪਣੇ ਉਸ ਥੀਸਿਸ 'ਚ ਪ੍ਰੂਵ ਕੀਤਾ ਸੀ ਕਿ ਭਾਰਤ 'ਚੋਂ ਜਿਹੜਾ ਬੁੱਧ ਧਰਮ ਦਾ ਖਾਤਮਾ ਹੋਇਆ ਉਸ ਦੇ ਲਈ ਕਿਵੇਂ ਹਿੰਸਾ ਦਾ ਸਹਾਰਾ ਲਿਆ ਗਿਆ, ਕਿਵੇਂ ਹਿੰਸਕ ਤਰੀਕਿਆਂ ਦੇ ਨਾਲ ਬੁੱਧ ਦੀਆਂ ਯਾਦਾਂ ਨੂੰ, ਬੁੱਧ ਦੇ ਸਟੈਚੂਜ਼ ਨੂੰ, ਉਹਨਾਂ ਦੀਆਂ ਮੋਨੈਸਟਰੀਜ਼ ਨੂੰ, ਸਤੂਪਿਆਂ ਨੂੰ ਡਿਸਟਰੋਏ ਕੀਤਾ ਗਿਆ ਤੇ ਲੱਖਾਂ ਬੁੱਧ ਜਿਹੜੇ ਨੇ ਉਹ ਜਿਉਂਦੇ ਹੀ ਕੋਈ ਸਾੜੇ ਗਏ, ਕੋਈ ਮਾਰੇ ਗਏ, ਕੋਈ ਕਨਵਰਟ ਕੀਤੇ ਗਏ। ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਤੁਸੀਂ ਕਿਹਾ, ਤੇ ਮੈਂ ਕਿਹਾ ਵੀ ਇਸ ਲਈ ਕਿ ਜਿਹੜੇ ਤੌਰ ਤਰੀਕੇ ਬੁੱਧ ਧਰਮ ਦੇ ਖਾਤਮੇ ਦੇ ਲਈ ਉਸ ਵੇਲੇ ਦੇ ਬ੍ਰਾਹਮਣਵਾਦੀ ਸੋਚ ਵਾਲਿਆਂ ਨੇ, ਜਿਨ੍ਹਾਂ ਨੇ ਰਾਜਿਆਂ ਨੂੰ ਆਪਣੇ ਨਾਲ ਰਲਾਇਆ, ਸ਼ੰਕਰਾ ਦੇ ਜ਼ਮਾਨੇ ਜਿਹਨੂੰ ਫਿਰ ਬਾਅਦ ਸ਼ੰਕਰਾਚਾਰੀਆ ਕਿਹਾ ਗਿਆ, ਇਸ ਨੂੰ ਜਿਹੜਾ ਬਿਲਕੁਲ 3-4 ਸਦੀਆਂ 'ਚ ਇਹਨਾਂ ਨੇ 1000 ਸਾਲ ਦਾ ਬੁੱਧ ਧਰਮ ਦਾ ਖਾਤਮਾ ਕੀਤਾ, ਜਿਹੜਾ ਕਿ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਸੀ। ਤੇ ਮੈਂ ਕਿਹਾ ਵੀ ਅੱਜ ਉਹੀ ਤਰੀਕੇ ਸ਼ਾਸਤਰ ਤੇ ਸ਼ਸਤਰ, ਜਿਹੜੇ ਸ਼ੰਕਰਾ ਦੇ ਹਥਿਆਰ ਸੀ ਕਿ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਤਾਂ ਫਿਰ ਸ਼ਸਤਰ ਸੇ ਮਾਰੋ, ਕਿ ਉਹੀ ਤਰੀਕੇ ਸਿੱਖਾਂ ਤੇ ਅਪਲਾਈ ਹੋ ਰਹੇ ਨੇ। ਸੋ ਚਲੋ ਇਹ ਉਹਨਾਂ ਦੇ ਨਾਲ ਸ਼ੁਰੂਆਤੀ ਪਹਿਲੀ ਮੀਟਿੰਗ ਸੀ ਔਰ ਫਿਰ ਫੋਨ ਕਾਲਸ, ਈਮੇਲਸ ਦਾ ਸਿਲਸਿਲਾ ਜਾਰੀ ਰਿਹਾ। ਉਹਨਾਂ ਨੇ ਸਿੱਖ ਇਸ਼ੂ ਦੇ ਉੱਤੇ ਜਿਹੜੀ ਸਿੱਖ ਸੰਘਰਸ਼ ਸੀ ਉਦੋਂ ਬਿਲਕੁਲ ਪੀਕ ਉੱਤੇ ਸੀ, ਉਹਦੇ 'ਚ ਉਹਨਾਂ ਨੇ ਦਿਲਚਸਪੀ ਦਿਖਾਈ। ਤੇ ਫਿਰ 4-5 ਸਾਲ ਦੀ ਉਹਨਾਂ ਦੀ ਮਿਹਨਤ 'ਚੋਂ ਉਹਨਾਂ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਉਹ ਸਾਹਮਣੇ ਆਈ, ਜਿਹੜੀ ਇੱਕ ਕਲਾਸਿਕ ਕਿਤਾਬ ਹੈ ਸਿੱਖ ਸਟਰਗਲ ਦੀ ਔਰ ਯੂਨੀਵਰਸਿਟੀਜ਼ ਦੇ ਸਿਲੇਬਸ ਦੇ ਵਿੱਚ ਵੀ ਉਹ ਹੈ। ਹੁਣ ਮੈਂ ਇਹ ਘਟਨਾ ਇਸ ਲਈ ਸ਼ੁਰੂ 'ਚ ਕੋਈ ਸੈਲਫ ਪੈਟਿੰਗ ਲਈ ਨਹੀਂ ਦਿੱਤੀ। ਬਹੁਤ ਵਾਰ ਜਦੋਂ ਮੈਂ ਕੋਟ ਵੀ ਮੇਰੀਆਂ ਸਪੀਚਸ ਦਾ ਵੀ ਇਹ ਹਿੱਸਾ ਹੁੰਦਾ
ਤੇ ਬਹੁਤ ਘੱਟ ਜਦੋਂ ਤੁਸੀਂ, ਕਿਉਂਕਿ ਮੈਂ ਜਿੰਨੀ ਇੱਕ ਸਰਦਾਰ ਕਪੂਰ ਸਿੰਘ ਹੋਰਾਂ ਦੇ ਵਰਕਸ ਦੇਖੇ ਸੀ ਜਾਂ ਕੁਝ ਹੋਰ ਇਧਰਲੇ ਉਧਰਲੇ ਸੋਰਸ, ਪਰ ਤੁਹਾਨੂੰ ਜਦੋਂ ਤੱਕ ਸਬੂਤ ਕੰਕਰੀਟ ਹਿਸਟੋਰੀਕਲ ਨਾ ਹੋਣ ਤਾਂ ਫਿਰ ਕਈ ਵਾਰ ਬਹੁਤਿਆਂ ਨੂੰ ਇਹ ਲੱਗਦਾ ਵੀ ਇਹ ਪ੍ਰੋਪੇਗੈਂਡਾ ਮਟੀਰੀਅਲ ਹੈ ਜੀ। ਔਰ ਅੱਜ ਜਦੋਂ ਮੈਂ ਕਾਰਵਾਂ ਮੈਗਜ਼ੀਨ ਜਿਹੜਾ ਪੋਲਿਟਿਕਸ ਔਰ ਕਲਚਰ ਦੇ ਉੱਤੇ ਗੱਲ ਕਰਦਾ, ਉਸ ਦੇ ਵਿੱਚ ਇੱਕ ਆਰਟੀਕਲ ਦੇਖਿਆ ਤੇ ਮੈਂ ਕਿਹਾ ਵੀ ਇਹ ਇੱਕ ਐਮੀਨੈਂਟ ਹਿਸਟੋਰੀਅਨ ਦੇ ਪੈਨ ਤੋਂ, ਔਰ ਜਿਹਦੇ ਚ ਉਹਨੇ ਸਾਊਥ ਤੋਂ ਲੈ ਕੇ ਨਾਰਥ ਤੱਕ, ਈਸਟ ਤੋਂ ਲੈ ਕੇ ਵੈਸਟ ਤੱਕ ਕਿਵੇਂ ਬੁੱਧ ਧਰਮ ਦਾ ਖਾਤਮਾ ਕੀਤਾ ਉਸ ਦੇ ਉੱਤੇ ਸਬੂਤਾਂ ਸਹਿਤ ਗੱਲ ਕੀਤੀ ਹੈ। ਔਰ ਇਹ ਫਿਰ ਜਿਹੜਾ ਅੱਜ ਨੈਰੇਟਿਵ ਹੈ ਹਿੰਦੂ ਤਵੀਆਂ ਦਾ, ਜਦੋਂ ਇਹ ਬਾਬਰੀ ਮਸਜਿਦ ਢਾਣ ਦੇ ਨਾਂ ਥੱਲੇ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਮੰਦਿਰ ਦੇ ਉੱਤੇ ਬਣਾਈ ਗਈ ਸੀ, ਜੇ ਇਹੀ ਕ੍ਰਾਈਟੇਰੀਆ ਰੱਖਣਾ ਹੋਏ ਕਿ ਜਿਹੜੀ ਚੀਜ਼ ਕਿਸੇ ਨੂੰ ਢਾਹ ਕੇ ਬਣਾਈ ਗਈ ਸੀ, ਤੇ ਭਾਰਤ ਦੇ 95% ਜਿਹੜੇ ਮੰਦਿਰ ਨੇ ਜਿਨ੍ਹਾਂ ਨੂੰ ਇਹ ਪ੍ਰਾਚੀਨ ਮੰਦਿਰ ਕਹਿੰਦੇ ਨੇ, ਉਹ ਢਾਹ ਦੇਣੇ ਚਾਹੀਦੇ ਨੇ, ਕਿਉਂਕਿ ਉਹ ਬੁੱਧਿਸਟ ਮੱਠਾਂ ਦੇ ਉੱਤੇ, ਸਤੂਪਿਆਂ ਦੇ ਉੱਤੇ, ਉਹਨਾਂ ਦੀਆਂ ਸ਼ਰਾਈਨਸ ਦੇ ਉੱਤੇ ਬਣਾਏ ਗਏ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ, ਔਰ ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਕਿ ਇੱਕ ਨਾਮਧਾਰੀ ਜਿਹੜਾ ਕੂਕਾ ਗੁਰੂ ਬਣਿਆ ਹੋਇਆ ਹੈ, ਉਹ ਜਿਹੜਾ ਇਸ ਦਲੀਲ ਨੂੰ ਦੇ ਰਿਹਾ ਸੀ ਕਿ ਜੀ ਦੇਖੋ, ਜੇ ਬਾਬਰੀ ਮਸਜਿਦ ਢਾਈ ਤੇ ਏਡੀ ਕਿਹੜੀ ਗੱਲ ਹੋ ਗਈ, ਜੇ ਦਰਬਾਰ ਸਾਹਿਬ ਉਹਨਾਂ ਦੇ ਕਬਜ਼ੇ 'ਚ ਰਹਿੰਦਾ 2-4 ਸਾਲ, ਜਿਵੇਂ ਮੱਸਾ ਰੰਗੜ ਹੈ, ਉੱਥੇ ਵੀ ਮਸਜਿਦ ਬਣਾ ਦੇਣੀ ਸੀ, ਅਸੀਂ ਉਹਨਾਂ ਨੂੰ ਢਾਣਾ ਹੀ ਸੀ। ਸੋ ਜਿਹੜੇ ਲੋਕ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ, ਉਹ ਪਹਿਲੇ ਇਸ ਵਾਇਲੈਂਟ ਕਲਚਰ ਨੂੰ ਦੇਖਣ, ਇਸ ਹਿੰਸਕ ਕਲਚਰ ਨੂੰ, ਕਿ ਕੋਈ ਗਲੋਰੀ ਵਾਲਾ ਪਾਠ ਪ੍ਰਾਚੀਨ ਸਭਿਅਤਾ ਦਾ ਕੋਈ ਸ਼ਾਂਤੀ ਯੁੱਗ ਨਹੀਂ ਸੀ। ਬ੍ਰਾਹਮਣਵਾਦੀ ਪਹਿਲੇ ਦਿਨ ਤੋਂ ਵਾਇਲੈਂਟ ਰਹੇ ਨੇ। ਔਰ ਦੂਸਰਾ ਪਾਰਟ ਜਿਹੜਾ ਇਸ ਹਿਸਟੋਰੀਕਲ ਨੈਰੇਟਿਵ 'ਚ ਅਕਸਰ ਮਹਿਮੂਦ ਗਜ਼ਨਵੀ ਤੋਂ ਲੈ ਕੇ ਔਰ 18ਵੀਂ ਸਦੀ ਤੱਕ ਦੇ ਜਿਹੜੇ ਮੁਸਲਮਾਨ ਬਾਦਸ਼ਾਹ ਨੇ, ਔਰੰਗਜ਼ੇਬ ਤੱਕ, ਔਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਇਸ ਗੱਲ ਦੇ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਜੀ ਉਹਨਾਂ ਨੇ 80,000 ਮੰਦਰਾਂ ਦੇ ਉੱਤੇ ਢਾਹ ਕੇ ਮਸੀਤਾਂ ਬਣਾ ਦਿੱਤੀਆਂ, ਔਰ ਉਹ ਜਿਹੜੇ ਨੇ ਸਾਰੇ ਪਾਸੇ ਜਿਵੇਂ ਉਹਨਾਂ ਨੇ ਕੰਮ ਹੀ 700-800 ਸਾਲ ਦੇ ਉਹਨਾਂ ਦੇ ਰਾਜ 'ਚ ਮਸੀਤਾਂ ਢਾਣ ਦਾ ਹੋਏ। ਇਸ ਗੱਲ ਨੂੰ ਵੀ ਇਸ ਹਿਸਟੋਰੀਕਲ ਵਰਕ ਦੇ ਵਿੱਚ, ਔਰ ਮੈਂ ਸਸਪੈਂਸ ਨਾ ਰੱਖਾਂ, ਇਹ ਹਿਸਟੋਰੀਅਨ ਨੇ, ਐਮੀਨੈਂਟ ਹਿਸਟੋਰੀਅਨ ਡੀ.ਐਨ. ਝਾ, ਔਰ ਡੀ.ਐਨ. ਝਾ ਦਾ ਬਹੁਤ ਵੱਡਾ ਨਾਂ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਔਰ ਇਹਨਾਂ ਨੇ ਇੱਕ ਪਹਿਲਾਂ ਕਿਤਾਬ ਮਿਥ ਆਫ ਦਾ ਹੋਲੀ ਕਾਊ ਇਹ ਵੀ ਲਿਖੀ ਸੀ, ਇਹ ਕਹਿਣ ਦਾ ਕਿ ਜੀ ਗਾਂ ਇਹਨਾਂ ਦਾ ਪਵਿੱਤਰ ਜਿਹੜੀ ਹੈ, ਔਰ ਝਾ ਜ਼ਾਹਰ ਹੈ ਕਿ ਖੁਦ ਵੀ ਜਿਹੜੇ ਨੇ ਉਹ ਹਿੰਦੂ ਸੱਜਣ ਨੇ, ਲੇਕਿਨ ਜਿਹੜਾ ਹਿਸਟੋਰੀਅਨ ਹੁੰਦਾ ਹਿਸਟੋਰੀਅਨ ਹੁੰਦਾ, ਉਹ ਹਿਸਟਰੀ ਦੇ ਪੱਖ ਤੋਂ ਗੱਲ ਕਰਦਾ ਹੈ, ਸਬੂਤਾਂ ਦੇ ਨਾਲ ਗੱਲ ਕਰਦਾ ਹੈ। ਔਰ ਇਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਮਿਥ ਆਫ ਦਾ ਹੋਲੀ ਕਾਊ ਹੈ, ਇਹ ਸਾਬਤ ਕੀਤਾ ਸੀ ਕਿ ਐਂਸ਼ੀਅੰਟ ਟਾਈਮ ਦੇ ਵਿੱਚ, ਔਰ ਵੇਦਾਂ ਦਾ ਹਵਾਲਾ ਦੇ ਕੇ, ਡਾਕਟਰ B.R. ਅੰਬੇਦਕਰ ਨੇ ਵੀ ਇਸ ਤੇ ਜਿਹੜਾ ਲਿਟਰੇਚਰ ਲਿਖਿਆ ਵੇਦਾਂ ਦੇ ਹਵਾਲੇ ਦੇ ਕੇ, ਕਿ ਐਂਸ਼ੀਅੰਟ ਪੀਰੀਅਡ ਦੇ ਵਿੱਚ ਇਹ ਸਾਰੇ ਹੀ ਜਿਹੜੇ ਨੇ ਗਾਂ ਖਾਂਦੇ ਵੀ ਸੀ, ਔਰ ਜਿਹੜਾ ਇਹਨਾਂ ਦੇ ਯੱਗ ਨੇ, ਜਿਹੜਾ ਗਊ-ਮੇਘ ਯੱਗ ਹੈ, ਉਹ ਗਊ-ਮੇਘ ਯੱਗ ਦੇ ਵਿੱਚ ਗਊ ਦੀ ਬਲੀ ਦਿੱਤੀ ਜਾਂਦੀ ਸੀ, ਔਰ ਇਹ ਸਾਰਿਆਂ 'ਚ ਵਰਤਾਇਆ ਜਾਂਦਾ ਸੀ। ਔਰ ਇਹ ਲੇਟਰ ਪੀਰੀਅਡ ਦੇ ਵਿੱਚ ਜਦੋਂ ਵੈਸ਼ਨਵਿਜ਼ਮ ਆਇਆ ਔਰ ਬੁੱਧਿਜ਼ਮ ਦਾ ਖਾਤਮਾ ਕਰਨ ਤੋਂ ਬਾਅਦ ਇਹਨਾਂ ਨੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਲੋਕਾਂ 'ਚ, ਕਿਉਂਕਿ ਬੁੱਧਿਜ਼ਮ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਹੈ ਉਹ ਸ਼ਾਂਤੀ 'ਚ ਯਕੀਨ ਰੱਖਦਾ ਹੈ, ਨੌਨ ਵਾਇਲੈਂਸ 'ਚ ਯਕੀਨ ਰੱਖਦਾ ਹੈ। ਪਰ ਉਸ ਪੀਰੀਅਡ 'ਚ ਕੱਲੀ ਗਾਂ ਨਹੀਂ, ਹਰ ਕਿਸਮ ਦੀ ਜਿਹੜੀ ਹੈ ਹਿੰਸਾ ਐਨੀਮਲਸ ਦੇ ਖਿਲਾਫ, ਇਸ ਨੂੰ ਜਿਹੜਾ ਹੈ ਉਹ ਨਕਾਰਿਆ ਜਾਂਦਾ ਸੀ, ਕਿਉਂਕਿ ਕੰਪੈਸ਼ਨ, ਦਇਆ ਹੋਏ, ਇਹ ਬੇਸਿਕ ਜਿਹੜਾ ਬੁੱਧਿਜ਼ਮ ਦਾ ਐਲੀਮੈਂਟ ਹੈ। ਔਰ ਮੈਂ ਜ਼ਿਆਦਾ ਨਾ ਇਸ ਨੂੰ ਵੇਰ ਵਿੱਚ ਜਾਵਾਂ, ਔਰ ਇਸ ਆਰਟੀਕਲ ਜਿਹਦੇ 'ਚੋਂ ਮੈਨੂੰ ਕਾਫੀ ਹਿੱਸਾ ਸਕਿਪ ਕਰਨਾ ਪਏਗਾ, ਕਿਉਂਕਿ ਉਹਨਾਂ ਨੇ ਸਟੇਟ ਵਾਈਜ਼ ਬ੍ਰੇਕਡਾਊਨ ਵੀ ਦਿੱਤਾ ਕਿ ਕਿੱਥੇ ਕਿੱਥੇ ਕੀ ਕੀਤਾ, ਔਰ ਉਹਦੇ 'ਚ ਇਹ ਗੱਲ ਈਵਨ ਮੈਨੂੰ ਵੀ ਸੀ ਭੁਲੇਖਾ, ਕਿਉਂਕਿ ਜਦੋਂ ਬਖਤਿਆਰ ਖਿਲਜੀ ਦਾ ਜ਼ਿਕਰ ਹੁੰਦਾ ਹੈ, ਮਮਲੂਕ ਰੂਲਰ ਦਾ, ਤੇ ਜਿੰਨੀਆਂ ਟੈਕਸਟ ਅਸੀਂ ਵੀ ਪੜ੍ਹਦੇ ਰਹੇ ਉਹਦੇ 'ਚ ਇਹੀ ਸੀ ਕਿ ਬੁੱਧ ਧਰਮ ਦੀ ਬਹੁਤ ਵੱਡੀ ਯੂਨੀਵਰਸਿਟੀ ਨਾਲੰਦਾ 'ਚ, ਜਿਹੜੀ ਬਿਹਾਰ 'ਚ ਅੱਜ ਹੈ, ਕਿਉਂਕਿ ਬਿਹਾਰ ਜਿਹੜੀ ਸਟੇਟ ਹੈ ਇਹ ਵੀ ਬੁੱਧ ਵਿਹਾਰ ਤੋਂ ਹੀ ਆਈ ਹੈ, ਕਿਉਂਕਿ ਪਾਟਲੀ ਪੁੱਤਰ ਜਿਹੜਾ ਅੱਜ ਪਟਨਾ ਸਾਹਿਬ ਹੈ, ਇਹ ਰਾਜਧਾਨੀ ਸੀ ਅਸ਼ੋਕ ਦੀ ਵੀ। ਸੋ ਜਿਹੜਾ ਬੁੱਧਿਜ਼ਮ ਦਾ ਵੱਡਾ ਕੇਂਦਰ ਬਣਿਆ, ਕਿਉਂਕਿ ਅਸ਼ੋਕ ਬੁੱਧ ਧਰਮ 'ਚ ਗਿਆ, ਜਿਹਨੂੰ ਕਲਿੰਗਾ ਦੀ ਲੜਾਈ ਕਹਿੰਦੇ ਨੇ, ਕਲਿੰਗਾ ਅੱਜ ਦਾ ਉੜੀਸਾ ਹੈ, ਸੋ ਉਹਨੇ ਬਹੁਤ ਡਿਵੈਲਪ ਕੀਤਾ ਪਾਟਲੀ ਪੁੱਤਰ ਨੂੰ। ਔਰ ਉਸ ਵੇਲੇ ਦੀ ਨਾਲੰਦਾ ਯੂਨੀਵਰਸਿਟੀ ਦੇ ਵਿੱਚ ਹਜ਼ਾਰਾਂ ਸਟੂਡੈਂਟ ਜਿਹੜੇ ਨੇ, ਵਿਦਿਆਰਥੀ, ਉਹ ਬਾਹਰਲੇ ਮੁਲਕਾਂ ਤੋਂ, ਜਾਪਾਨ, ਥਾਈਲੈਂਡ, ਇੰਡੋ ਚਾਈਨਾ, ਇੰਡੋਨੇਸ਼ੀਆ, ਇਹਨਾਂ ਸਾਰਿਆਂ ਮੁਲਕਾਂ 'ਚੋਂ ਵੀ ਪੜ੍ਹਦੇ ਸੀ। ਔਰ ਸਰ ਹਿਊਆਂਗ ਤਿਆਂਗ ਜਿਹੜਾ ਚਾਈਨਾ ਦਾ ਸੀ,
ट्रैवलर जिन्हें बहुत सारा अकाउंट भारत दे विच लिखिया भी उत्थे बुद्ध धर्म नाल वो लगभग 4-5 साल नालंदा यूनिवर्सिटी च रहा जिथे लखां दी गिणती दे विच किताबां सन और रिसर्च वर्क सी और अक्सर इन्हां दे टैक्स्ट दे विच पढ़ाया जाता है कि बख्तियार खिलजी ने उस नूं जिहड़ा है वो डिस्ट्रॉय कीता है पर इस आर्टिकल दे विच उन्होंने प्रूव किया है कि वो ब्राह्मणवादियों ने ही किया है बख्तावर खिलजी तो उत्थे कदे गया भी नहीं सो बहुत सारिया चीज़ां जिहड़ियां प्रचारियां जांदियां ने और क्योंकि असी पिछले 34 साल के कॉन्टेक्स्ट ही देख रहे हैं कि किस किस्म के प्रचार च उन्होंने की बना दिता है देखिया असी अजे 4 दिन पहला कि सुखपाल खैरा दे बयान नूं लैके किवें मीडिया होए पोलिटिकल लीडर होण दूजे होण उन्होंने एक वावेला मचाया और जिथे अज मैनू चंगा लगा जो असी देखते हैं भी कुछ वो शख्सियत जिन्होंने TV 84 ने सिख जड़ा संगत के सामने लिया ज्यादा एक्सपोजर दिता है वो अज खुल के गए डॉक्टर धर्मवीर गांधी जिन्होंने अज अपनी एक वीडियो जी है वो पब्लिक की है रेफरेंडम 2020 नूं लैके जो क्रिटिसिज्म चल रहा है जो भारत दे विच मीडिया या दूजी डिबेट कर रहे हैं उन्होंने कन्विंसिंगली क्या उन्होंने कहा रेफरेंडम 2020 नहीं इवन खालिस्तान इस दे उत्ते भी संजीदा डिबेट होनी चाहिए और भारतीय संविधान या विचारां दे प्रगटावे दे थल्ले कोई देश धरोह या एकता अखंडता नूं भंग करन वाली गल नहीं है और ये तुहाडा शांतमई तरीके दे नाल तुहाडा संवाद होना चाहिए जिहड़े ने उन्हां दे नाल जिहड़ी है वो डायलॉग होना चाहिए सो मैं समझदा है भी ये एक बहुत पॉजिटिव गल है कि भी और क्योंकि असी प्रोपेगेंडे की गल कर रहे हैं कि किवें कोई माड़ी जी गल जदों तुसी अपने हक्कां दी करदे हो सुखपाल कह रहे ने सिर्फ ते सिर्फ पंजाब नाल इनजस्टिस की गल कीती ते प्रोपेगेंडा अज तां इन्हां दे कोल इलैक्ट्रॉनिक मीडिया और इस तरीके नाल बहुत सारे इन्हां ने हिस्टरी दे जिहड़े नैरेटिव ने वो नैगेटिव कीते हुए ने सो ज़ाहिर है भी इस जड़ा ये आर्टिकल है ये उन्हां दी एक किताब आ रही है नवीं उसका नाम है अगेंस्ट द ग्रेन नोट्स ऑन आइडेंटिटी इनटॉलरेंस एंड हिस्टरी कि इनफैक्ट किन्नी इनटॉलरेंट ये सोसाइटी रही है जिन्हों ये अज हिंदुत्वा वाले बड़ी टॉलरेंट सोसाइटी कहते हैं और उस दे विच ऐसे ने उन्हां चों ये है मोनूमेंटल एबसेंस द डिस्ट्रक्शन ऑफ एंशिएंट बुद्धिस्ट साइट्स कि किवें जिहड़ी है इन्हें मोनूमेंट डिस्ट्रॉय किए बुद्ध धर्म दे और उहदे च उन्होंने दर्शक स्क्रीन ते देख रहे ने सब तो पहला उत्ते उन्हां दा जिहड़ा पौड़ियां चढ़ के जिहड़ा अज डिस्ट्रक्शन है नालंदा वाज सीवियरली डैमेज्ड इन ए फायर set by Hindu fanatics, yet its destruction is popularly attributed to the Mamluk commander Bakhtiar Khilji. Although Khilji sacked a nearby Vihara, he never went to Nalanda. So दर्शक उस जड़ा नालंदा सी उस दी पिक्चर स्क्रीन ते देख रहे ने और ये एमिनेंट हिस्टोरियन डॉक्टर झा कहंदे ने कि भाई ये हिंदू फैनेटिक्स ने इस नूं डिस्ट्रॉय कीता और ये सारे जी उन्होंने इसमें ये भी मैंशन करते हैं जो डॉक्टर गांधी का मैं जिक्र किया है कि कल और परसों असी अज ओवरनाइट जोड़ा कैलिफोर्निया ट्रैवल कर रहे हैं और कल 4 बजे तो 6 बजे तक गुरुद्वारा साहब मिलपीटस सैमीनार होएगा जिहदे डॉक्टर उदू के और मैनू इनवाइट किया गया उस पैनल और मुख्य फंक्शन जोड़ा है जिहदे करके असी पहला इनविटेशन जोड़ा स्वीकार किया है वो कैलिफोर्निया दे पीकॉक रेस्टोरेंट जोड़ा सेंटा क्लैरा हेवर्ड च है उस दे विच 2 बजे तो 5 बजे तक परसों एतवार एक वड्डा सैमीनार है जिसनूं जिथे सर सिमरनजीत सिंह मान जोड़ा है वो मुखातब होणगे उत्थे डॉक्टर धर्मवीर गांधी भी उसनूं एड्रैस करनगे और सानू डॉक्टर उदो के और होर भी डिस्टिंग्विश्ड इसका प्रबंध श्रोमणी अकाली दल अमृतसर वैस्ट वालों किया गया है सो जिहड़े साडे कैलिफोर्निया दे उस खिते च रहन वाले वीर भैणां ने वो जे चाहण ते इन्हां दोनों ही सैमीनारां नूं नहीं तां इक नूं तुसीं जरूर अटेंड करो और फिर हाँ इन्हां दोनों ही सैमीनार्स दा जिहड़ा टैलीकास्ट है वो लाइव होएगा TV 84 ते सो हुण मैं इस टॉपिक दे थोड़े वेरवे च जावां हिंदुत्व आइडियालॉग्स look at the ancient period of Indian history
as a golden age marked by social harmony, devoid of any religious violence, and portray the Middle Ages as a phase of a reign of terror unleashed by Muslim rulers on Hindus। मैं already ਕਿਹਾ ਕਿ ਵੀ ਉਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਕਿ ਪਹਿਲੀ ਬੜੀ 골ਡਨ ਏਜ ਸੀ ਔਰ ਜਿਹੜੀ ਮੱਧ ਕਾਲ ਹੈ ਮਿਡਲ ਏਜਸ ਉਹਦੇ ਚ ਮੁਸਲਮਾਨਾਂ ਨੇ ਹਮਲਾਵਰਾਂ ਨੇ ਬੜੇ ਜ਼ੁਲਮ ਕੀਤੇ ਜੀ। Central to their perception is the belief that Muslim rulers indiscriminately demolished Hindu temples and broke Hindu idols। और ਉਹਦੇ ਜਿਹੜਾ ਸੈਂਟਰਲ ਪ੍ਰਚਾਰ ਹੈ ਕਿ ਮੁਸਲਮਾਨਾਂ ਨੇ ਜਿਹੜੇ ਨੇ ਹਿੰਦੂ ਮੰਦਰ ਡਿਸਟਰੋਏ ਕੀਤੇ ਔਰ ਇਹ ਜਿਹੜੇ ਨੇ ਮੂਰਤੀਆਂ ਤੋੜੀਆਂ। They relentlessly propagate the canon that 60,000 Hindu temples were demolished during Muslim rule, though there is hardly any credible evidence for the destruction of more than 80 of them। ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਕਿ 60,000 ਮੰਦਰ ਮੁਸਲਮਾਨ ਹਮਲਾਵਰਾਂ ਨੇ ਤੋੜੇ, ਪਰ ਇਹ ਡਾਕਟਰ ਚਾਹ ਹਿਸਟੋਰੀਅਨ ਕਹਿੰਦੇ ਨੇ ਕਿ ਇਹ ਬਿਲਕੁਲ ਝੂਠ ਹੈ। ਵੱਧ ਤੋਂ ਵੱਧ ਜਿਹੜੀ ਜਿਨ੍ਹਾਂ ਦਾ ਸਬੂਤ ਹੈ ਉਹ 80 ਮੰਦਰ ਨੇ। 80 ਹੁਣ 80 80 ਤੇ 60,000 ਚ ਬਹੁਤ ਫਰਕ ਹੈ ਜੀ। On the other hand, even a cursory survey of historical evidence shows that demolition and desecration of rival religious establishments and the appropriation of their ideals was not uncommon in India before the advent of Islam। उन्होंने कहा भी जे एक सरसरी नज़र ही उस खिते दे इतिहास ते मारीए ते मुसलमानां दे आण तो पहला मूर्तियां नूं तोड़ना, मंदिरां नूं ढाना, धार्मिक थावां दी तबाही ये कोई अनकॉमन नहीं सी, मतलब ये काम करते ही यही करते सी। There existed many Brahminical and non-Brahminical religions and their sects in ancient India. Their adherents were not always friendly and mutually accommodative, but were in fact very often hostile to one another। कि भी इस खिते च Brahminical ब्राह्मण मत यकीन रखने वाले ते नॉन ब्राह्मण सैक्ट सी ਜਿਹੜੇ बहुत वार दूजे नाल दोस्ताना संबंध नहीं सी, बहुत दुश्मनी वाला ਜਿਹੜਾ ਵਿਹਾਰ ਸੀ। The two Brahminical sects, Vaishnavism and Shaivism, fought amongst themselves, and they both were constantly at loggerheads with the followers of Shramantic religions, Buddhism and Jainism. Here I present a limited survey of the desecration, destruction and appropriation of Buddhist stupas, monasteries and other structures by Brahminical forces। उन्होंने कहा भी ये नहीं भी ब्रह्मनिकल भी आपस च नहीं सी लड़ते, दो ਜਿਹੜੇ ਇਹਨਾਂ ਦੇ ਮਤ ਸੀ ਬ੍ਰਾਹਮਣਿਜ਼ਮ ਦੇ, ਇੱਕ ਸ਼ਿਵ ਨੂੰ ਮੰਨਣ ਵਾਲੇ, ਇੱਕ ਵਿਸ਼ਨੂੰ ਨੂੰ ਮੰਨਣ ਵਾਲੇ, ਸ਼ੈਵਾਈਟਸ ਔਰ ਵੈਸ਼ਨਵਾਈਟਸ, ਔਰ ਇਹ ਵੀ ਇੱਕ ਦੂਜੇ ਦੇ ਖਿਲਾਫ ਹਿੰਸਕ ਸੀ। ਔਰ ਇਹ ਜਿਹੜੇ ਨੌਨ ਬ੍ਰਾਹਮਣ ਧਰਮ ਸੀ, ਬੁੱਧ ਧਰਮ ਔਰ ਜੈਨ ਧਰਮ, ਉਹਦੇ ਖਿਲਾਫ ਬਹੁਤ ਜ਼ਿਆਦਾ ਹਿੰਸਾ ਦਾ ਇਹ ਇਸਤੇਮਾਲ ਕਰਦੇ ਸੀ। Evidence for such destruction dates as far back as the end of reign of Ashoka, who is credited with making Buddhism a world religion। ਜੇ ਉਹਨੇ ਕਿਹਾ ਵੀ ਜਿਹੜੇ ਇਤਿਹਾਸਕ ਸਬੂਤ ਨੇ ਇਹ ਅਸ਼ੋਕ ਦੇ ਟਾਈਮ ਤੱਕ ਜਾਂਦੇ ਨੇ, ਸਮਰਾਟ ਅਸ਼ੋਕ ਉਹ ਜਿਹਨੇ ਕਿ ਦੁਨੀਆ ਚ ਵਿੱਚ ਬੁੱਧ ਧਰਮ ਨੂੰ ਇੱਕ ਵਰਲਡ ਰਿਲੀਜਨ ਬਣਾਇਆ। ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਇਹ ਟ੍ਰੈਡੀਸ਼ਨਲ ਰੈਕਰਡ ਇਨ 12th century ਕਸ਼ਮੀਰੀ ਟੈਕਸਟ the Raj Ratnagiri of Kalhana mentions one of Ashoka's sons, Jaluka. Unlike his father, he was a Shaivite and destroyed Buddhist monasteries। ਹੁਣ ਬ੍ਰਾਹਮਣਾਂ ਨੇ ਜਿਵੇਂ ਅੱਜ ਹੋ ਰਿਹਾ ਕਿ ਅਸ਼ੋਕ ਦਾ ਇੱਕ ਪੁੱਤਰ ਹੀ ਪੱਟ ਲਿਆ, ਉਹਨੂੰ ਉਹਨਾਂ ਨੇ ਉਹਨੂੰ ਕਿਹਾ ਹੋਣਾ ਵੀ ਤੈਨੂੰ ਹੱਕ ਦਿਵਾਉਣੇ ਜਾਂ ਤੈਨੂੰ ਰਾਜ ਅਸ਼ੋਕ ਦੀ ਮੌਤ ਤੋਂ ਬਾਅਦ ਕ੍ਰਾਈਸਿਸ ਹੋਏਗਾ ਭਰਾਵਾਂ 'ਚ। ਔਰ ਉਹ ਜਿਹੜਾ ਉਹਦਾ ਮੁੰਡਾ ਸੀ ਜਾਲੂਕਾ, ਉਹਨੇ ਹੀ ਜਿਹੜਾ ਕਾਫੀ ਡਿਸਟਰਕਸ਼ਨ ਕੀਤੀ ਬੁੱਧ ਧਰਮ ਦੀ ਔਰ ਉਹਨਾਂ ਦੇ ਟਿਕਾਣਿਆਂ ਦੀ, ਔਰ ਉਹਨੂੰ ਸ਼ਿਵ ਜੀ ਦਾ ਪੁਜਾਰੀ ਬਣਾ ਲਿਆ। ਔਰ ਉਹਨੂੰ if this is given credence, ਔਰ ਉਹਨਾਂ ਨੇ ਕਸ਼ਮੀਰੀ ਟੈਕਸਟ ਨੂੰ ਕੋਟ ਕੀਤਾ। The attacks on Shaivistic religions seem to have begun either in the lifetime of Ashoka or soon after his death। Other early evidence of persecution of Shramansa comes from the post-Maurya period, recorded in Divyananda, a Buddhist Sanskrit work from the early centuries of Common Era, which describes the Brahman ruler Pashwamitra Shunga as a great persecutor of Buddhists। उन्होंने कहा जी दूसरे टेक्स्ट जो भी ये सामने आंदा है कि ये जड़ा एक हिंदू राजा बनया दोबारा पुष्यमित्रा शुंगा, उन्हें बौद्धियां दा बड़ा जबरदस्त सफाया किया।
He is said to have marched out with a large army, destroying stupas, burning monasteries, and killing monks as far as Sakla, now known as Sialkot, where he announced a prize of 100 dinars for every head of a Shramana. उन्होंने कहा भी ये जड़ा बुद्धिस्ट ਦਾ ਸਭ ਤੋਂ ਵੱਡਾ ਦੁਸ਼ਮਣ ਬਣ ਕੇ ਆਇਆ, ਇਹਨੇ ਵੱਡੀ ਆਰਮੀ ਲਈ ਔਰ ਇੱਕ ਪਾਸਿਓਂ ਇਹਨੇ ਵਡਾਂਗਾ ਬੋਧੀਆਂ ਦਾ ਸ਼ੁਰੂ ਕੀਤਾ। ਇਹ ਸਿਆਲਕੋਟ ਤੱਕ ਗਿਆ ਜਿਹਦਾ ਪੁਰਾਣਾ ਨਾਂ ਸਕਾਲਾ ਸੀ, ਔਰ ਇਹਨੇ ਐਲਾਨ ਕੀਤਾ ਵੀ ਜਿਹੜਾ ਇੱਕ ਬੁੱਧ ਦਾ ਸਿਰ ਲਿਆਏਗਾ ਉਹਨੂੰ 100 ਦਿਨਾਰ ਇਨਾਮ ਦਿੱਤੇ ਜਾਣਗੇ, ਔਰ ਇਸ ਨੇ ਜਿਹੜਾ ਇਸ ਤਰੀਕੇ ਨਾਲ ਬੋਧੀਆਂ ਦਾ ਸਫਾਇਆ ਕੀਤਾ। Added to this is evidence from grammarian Patanjali, a contemporary of Shungas, who famously stated in his Mahabhashya that Brahmins and Sharmans are eternal enemies like the snake and the mongoose. ਹੁਣ ਇਹ ਜਿਹੜਾ ਪਤੰਜਲੀ ਹੈ ਇਹਨੂੰ ਵੱਡਾ ਭਾਸ਼ਾ ਵਿਗਿਆਨੀ ਕਹਿੰਦੇ ਨੇ ਜੀ। ਇਸ ਦਾ ਹੀ ਜਿਹੜਾ ਪਤੰਜਲੀ ਦਾ ਹੀ ਜਿਹੜਾ ਅਸ਼ਟਾਂਗ ਯੋਗਾ ਵੀ ਉਹਦਾ ਲਿਖਿਆ ਹੋਇਆ, ਔਰ ਇਹਨੇ ਆਪਣੇ ਕੰਮ ਦੇ ਵਿੱਚ ਕਿਹਾ ਜਿਹੜੇ ਜਿਹਨੂੰ ਉਹਨਾਂ ਨੇ ਕੋਟ ਕੀਤਾ ਮਹਾਭਾਸ਼ਿਆ 'ਚ ਕਿ ਬ੍ਰਾਹਮਣਵਾਦ ਤੇ ਬੁੱਧ ਤੇ ਜੈਨ ਮਤ ਇਹ ਇਵੇਂ ਹੀ ਦੁਸ਼ਮਣ ਨੇ ਇੱਕ ਦੂਜੇ ਦੇ, ਜਿਵੇਂ ਸੱਪ ਤੇ ਨਿਓਲਾ। ਕਿਉਂਕਿ ਜਿਵੇਂ ਸੱਪ ਤੇ ਨਿਓਲਾ ਜਿਹੜਾ ਹੈ ਉਹ ਇੱਕ ਦੁਸ਼ਮਣ ਇੱਕ ਦੂਜੇ ਦੇ ਬਿਲਟਨ ਐਨਮੀ ਨੇ। ਸੋ ਜ਼ਾਹਰ ਹੈ ਇਹਨਾਂ ਦਾ ਪਤੰਜਲੀ ਕਹਿ ਰਿਹਾ ਜਿਹਦਾ ਯੋਗਾ 'ਚ ਸਾਡੇ ਵੀ ਜਿਹੜੇ ਨੇ ਉਲਟੇ ਹੋ ਕੇ ਲਟਕੇ ਕਰ ਰਹੇ ਨੇ। ਔਰ ਇਸ ਸਾਰੇ 'ਚੋਂ all this taken together means that the stage was set for Brahminical onslaught on Buddhism during the post-Mauryan period, especially under Pushyamitra Shunga, who may have destroyed the Ashokan pillared hall and Kukutarma monastery at Patliputra, modern day Patna, in his bid to obliterate an important symbol of Mauryan power. कि Mauryans क्योंकि मौर्य वंश ਜਿਹੜਾ ਹੈ ਉਹ ਬੁੱਧਿਜ਼ਮ ਵੱਲ ਝੁਕਾਅ ਰੱਖਦਾ ਸੀ, ਔਰ ਇਹਨਾਂ ਨੇ ਜਿਹੜਾ ਜਿਸ ਤਰੀਕੇ ਦੇ ਨਾਲ ਇਹਨੇ ਡਿਸਟਰੋਏ ਕੀਤਾ, ਉਹਨੇ ਕਿਹਾ ਵੀ ਜਿਹੜੇ ਪਟਨੇ ਦੇ ਵਿੱਚ ਬਹੁਤ ਵੱਡੇ ਪੁਰਾਣੇ ਪਾਟਲੀ ਪੁੱਤਰ ਪਿਲਾਡ ਹਾਰਡ ਔਰ ਕੁਕੂ ਟਰਮਾ ਨੇ ਇਹ ਵੀ ਉਹਨੇ ਹੀ ਡਿਸਟਰੋਏ ਕੀਤੇ। ਫਿਰ ਉਹਨਾਂ ਨੇ ਕਿਹਾ ਵੀ ਇਹ ਅੱਗੇ ਲੰਬਾ ਚੈਪਟਰ ਹੈ ਕਿ ਸ਼ੁੰਗਾ ਅਸੌਲਟ ਨੇ ਬੁੱਧਿਸਟ ਮੋਨੂਮੈਂਟ ਨੂੰ ਜਿਹੜੀਆਂ ਨੇ ਅੱਜ ਵੀ ਜਦੋਂ ਬਹੁਤ ਸਾਰੀਆਂ ਖੋਦੀਆਂ ਜਾਂਦੀਆਂ ਲੇਅਰ ਆਫ ਡੈਬਰੀਜ਼ ਔਰ ਉਹਦਾ ਐਵੀਡੈਂਸ ਨਿਕਲਦਾ ਹੈ, ਉਹ ਨੋਟੇਬਲੀ ਇਨ ਮੱਧਿਆ ਪ੍ਰਦੇਸ਼ ਫॉर ਐਗਜ਼ਾਮਪਲ ਸਾਂਚੀ in Raisen district, which was an important Buddhist site during the time of Ashoka, has yielded evidence of the vandalization of several edifices during the Shunga period. Similar evidence comes from nearby places such as Sattara in Katni district and Derukhar in Ravi district. उन्होंने कहा जी मध्य प्रदेश ਨੂੰ ਕੋਟ ਕੀਤਾ ਹੈ ਕਿ ਜਿਹੜੇ ਹੁਣ ਵੀ ਖੁਦਾਈ ਤੋਂ ਬਾਅਦ ਲੇਅਰਸ ਨਿਕਲ ਰਹੀਆਂ ਨੇ ਉਹ ਬੁੱਧਿਸਟ ਮੋਨੂਮੈਂਟਸ ਦੀਆਂ ਨੇ ਜਿਹੜੀਆਂ ਇਹਨਾਂ ਨੇ ਡਿਸਟਰੋਏ ਕੀਤੀ ਜੀ। फिर हूँ मध्य प्रदेश उन्होंने कहा द डिस्ट्रक्शन एंड एप्रोप्रिएशन ऑफ बुद्धिस्ट साइट्स कंटिन्यूड इन मध्य प्रदेश इवन आफ्टर शुंगा रूल एंडेड। एट अहमदपुर फॉर इंस्टेंस ए ब्राह्मणिकल टेम्पल सीम्स टू हैव बीन कंस्ट्रक्टेड ऑन ए स्तूपा बेस इन द 5th century एंड आइकॉन्स हैव बीन फाउंड एट सेवरल साइट्स। ये तो कहते हैं ना मंदिर ढा के मसीतां उन्होंने उत्ते बनाईयां। इनफैक्ट इन्होंने जिथे बुद्धिस्ट स्तूपे ढाए ਉਹਦੇ ਤੇ ਮੰਦਰ ਬਣਾਏ। ਸੋ ਕੰਮ ਜਿਹੜਾ ਹੈ ਉਹ ਇਹਨਾਂ ਦਾ ਆਪਣਾ ਹੀ ਹੈ ਜਿਹੜਾ ਇਹਨਾਂ ਨੇ ਉੱਥੇ ਸ਼ੁਰੂ ਕੀਤਾ, ਔਰ ਜਿਸ ਅੰਦਾਜ਼ ਦੇ ਵਿੱਚ, ਔਰ ਅਸੀਂ ਇਸ ਗੱਲ ਨੂੰ ਨਾ ਦੇਖੀਏ ਕਿ ਵੀ ਇਹ ਹਿਸਟਰੀ ਹੈ ਜੀ ਬੋਧੀਆਂ ਨਾਲ ਹੋਇਆ, ਇਹ ਤਾਂ 1000 ਸਾਲ ਪੁਰਾਣੀ ਜਾਂ 1500 ਸਾਲ ਪੁਰਾਣੀ ਗੱਲ ਹੈ। ਸਾਡੇ ਨਾਲ ਕੀ ਹੋ ਰਿਹਾ ਬਿਲਕੁਲ ਅੱਜ ਜੇ ਅਸੀਂ ਹਰਿਦੁਆਰ ਦੇ ਕੰਢੇ ਗੁਰਦੁਆਰਾ ਗਿਆਨ ਗੋਦੜੀ ਅਲੋਪ ਕਰ ਦਿੱਤਾ ਗਿਆ, ਸਕਾਊਟ ਦਫ਼ਤਰ ਖੜਾ ਕਰ ਦਿੱਤਾ ਹੈ। ਤੁਸੀਂ ਅਗਲੀਆਂ ਪੀੜ੍ਹੀਆਂ ਨੂੰ ਕਹੋਗੇ ਜੀ ਗੁਰੂ ਨਾਨਕ ਸਾਹਿਬ ਗਏ, ਉਹਨਾਂ ਨੇ ਹਰਿਦੁਆਰ ਪੰਡਤਾਂ ਨੂੰ ਚੈਲੰਜ ਕੀਤਾ, ਉਹਨਾਂ ਨੂੰ ਕਿਹਾ ਵੀ ਤੁਹਾਡੇ ਆ ਸੂਰਜ ਗ੍ਰਹਿਣ ਤੇ ਇਹ ਦੂਜਿਆਂ ਦਾ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕਿਹੜੇ ਗੱਪ ਮਾਰਦੇ ਹੋ, ਕਿੱਥੇ ਜਦੋਂ ਤੁਹਾਡਾ ਸਬੂਤ ਹੀ ਉਡਾ ਦਿੱਤਾ। ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜਿਹੜਾ ਉਹ ਦੂਸਰੀਆਂ ਥਾਵਾਂ ਦੇ ਉੱਤੇ ਸਿੱਕਮ ਦੇ ਵਿੱਚ ਕਿਸ ਅੰਦਾਜ਼ ਦੇ ਵਿੱਚ ਜਿਹੜੇ ਨੇ ਗੁਰਦੁਆਰੇ ਗਾਇਬ ਕੀਤੇ ਜਾ ਰਹੇ ਨੇ, ਔਰ ਗੁਰਦੁਆਰਾ ਗੁਰੂ ਡੋਂਗ ਮੌਰ ਕਿਵੇਂ ਜਿਹੜਾ ਉਸ ਨੂੰ ਅਲੋਪ ਕਰ ਦਿੱਤਾ। ਔਰ ਇਹੀ ਅੰਦਾਜ਼, ਔਰ ਜਦੋਂ ਅਸੀਂ ਹੁਣ ਹੇਮਕੁੰਡ ਦੇ ਹਵਾਲੇ ਨਾਲ ਦੇਖਦੇ ਨਿਸ਼ਾਨ ਸਾਹਿਬ ਕੱਟਣ ਦੀ ਲਾਈਨ ਤੋਂ ਬਾਅਦ ਅੱਜ ਇੱਕ ਘਟਨਾ ਸੀ ਕਿ ਕਿਵੇਂ ਇੱਕ ਮਿਲਟਰੀ ਦਾ ਟਰੱਕ ਇੱਕ 8-9 ਸਾਲ ਦੇ ਸਿੱਖ ਬੱਚੇ ਨੂੰ ਥੱਲੇ ਦੇ ਕੇ ਫੌਜੀ ਨੇ ਵਿੱਚ ਬੈਠੇ ਹੋਏ ਉਹ ਭੱਜ ਨਿਕਲਿਆ। ਕੁਦਰਤੀ ਉਹ ਮੁੰਡੇ ਪੰਜਾਬ ਦੇ ਦੂਜੇ ਸੀ, ਉਹਨਾਂ ਨੇ ਫੋਲੋ ਕੀਤਾ, ਅੱਗੇ ਜਾ ਕੇ ਰੋਕਿਆ, ਔਰ ਟਾਇਰ ਦੇ ਉੱਤੇ ਬਲੱਡ ਲੱਗਾ ਹੋਇਆ ਨਜ਼ਰ ਆ ਰਿਹਾ ਕਿ ਵੀ ਇਹ ਹੁਣ ਇਹ ਕੀ ਹੈ। ਹਾਲਾਂਕਿ ਉਹ ਐਕਸੀਡੈਂਟ ਵੀ ਹੋ ਸਕਦਾ ਹੈ, ਲੇਕਿਨ ਜੇ ਫੌਜ ਦੇ ਲੋਕ, ਔਰ ਇਹ ਮੈਸੇਜ ਕੀ ਜਾ ਰਿਹਾ, ਉਹ ਬੱਚਾ ਜਿਹੜਾ ਮਾਰਿਆ ਜਿਨ੍ਹਾਂ ਦਾ ਉਹ ਤਰਨਤਾਰਨ ਦੇ
ਨੇੜੇ ਉਹਨਾਂ ਦਾ ਪਰਿਵਾਰ ਸੀ। ਜੀ ਸੋ ਕੁੱਲ ਮਿਲਾ ਕੇ ਜਿਵੇਂ ਸਿਸਟੇਮੈਟਿਕ ਅੰਦਾਜ਼ ਦੇ ਵਿੱਚ ਗੁਰਦੁਆਰਿਆਂ 'ਚ ਔਰ ਕਿਵੇਂ ਅੱਜ ਸਾਡੇ ਜਿਹੜੇ ਨੇ ਜਥੇਦਾਰ ਉਹ ਵੀ ਕੰਪਲਿਸਿਟ ਹੋ ਰਹੇ ਨੇ। ਜੀ ਹੁਣ ਮੈਂ ਅਜੇ ਇਹਦੇ ਤੇ ਡਿਸਕਸ ਨਹੀਂ ਕੀਤਾ, ਪਰ ਮੈਨੂੰ ਜਿਵੇਂ ਇਹ ਦੇਖਿਆ ਹੈ ਕਿ ਹੁਕਮਨਾਮਾ ਜਥੇਦਾਰਾਂ ਨੇ ਜਾਰੀ ਕੀਤਾ ਹੈ, ਚਲੋ ਗ੍ਰੰਥੀਆਂ ਦੀ ਸਾਂਭ ਸੰਭਾਲ ਜਾਂ ਉਹਨਾਂ ਨੂੰ ਚੰਗੀ ਤਨਖਾਹ ਦੇਣਾ ਜਾਂ ਸਮਝ ਆ ਸਕਦਾ ਹੈ, ਜੀ ਇਹ ਵੀ ਸਮਝ ਆ ਸਕਦਾ ਹੈ ਕਿ ਜੀ ਤੁਸੀਂ ਜਿਹੜਾ ਨੋਇਜ਼ ਹੈ ਉਹ ਬਹੁਤ ਜਿਹੜੇ ਸਪੀਕਰ ਨੇ ਗਲੀਆਂ 'ਚ, ਦੂਜੇ ਕੋਈ ਬਿਮਾਰ ਹੈ, ਕੋਈ ਸਟੂਡੈਂਟ ਪੜ੍ਹ ਰਹੇ ਨੇ, ਜੀ ਪਰ ਇਹ ਉਹਦੇ 'ਚ ਕਹਿਣਾ ਕਿ ਮਾਈਕ ਜਿਹੜਾ ਅਰਦਾਸ ਵੇਲੇ ਬੰਦ ਕਰ ਲਓ। ਸੋ ਜ਼ਾਹਰ ਹੈ ਜਦੋਂ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਇੱਕ ਜਜਮੈਂਟ ਜਿਹੜੀ ਇਸੇ ਕੰਟੈਕਸਟ ਦੇ ਵਿੱਚ ਈਵਨ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਦੋ ਮੁੰਡੇ ਜਿਹੜੇ ਕਿ ਉਹ 2015 ਦੇ ਚੁੱਕੇ ਹੋਏ ਨੇ, ਉਹਨਾਂ ਦੀ ਜ਼ਮਾਨਤ ਹੀ ਨਹੀਂ ਕੀਤੀ ਔਰ ਜੱਜ ਨੇ ਉਹਦੇ ਤੇ 3 ਸਾਲ ਬਾਅਦ ਉਹਦੇ ਤੇ ਉਹਨੇ ਕਿਹਾ ਜੀ ਇਹਨਾਂ ਦੇ ਦੂਜਾ ਸੈਕਸ਼ਨ ਵੀ ਲਾਓ ਕਿ ਜੀ ਭਾਵੇਂ ਇਹਨਾਂ ਨੇ ਕੋਈ ਹਥਿਆਰਬੰਦ ਸੰਘਰਸ਼ ਨਹੀਂ ਕੀਤਾ ਪਰ ਲੋਕਾਂ ਨੂੰ ਇਹ ਤਿਆਰ ਕਰ ਰਹੇ ਸੀ ਫਿਊਚਰ ਦੇ ਵਿੱਚ ਲੜਾਈ ਦੇ ਲਈ। ਔਰ ਉਹਦੇ ਲਈ ਉਹਨਾਂ ਨੇ ਜਦੋਂ ਰਾਜਵਿੰਦਰ ਸਿੰਘ ਬੈਂਸ ਜਿਹੜਾ ਉਹਨਾਂ ਦਾ ਕੇਸ ਲੜ ਰਿਹਾ, ਉਹਨਾਂ ਨੇ ਇੱਕ ਟੀਵੀ ਡਿਸਕਸ਼ਨ 'ਚ ਕਿਹਾ, ਉਹਨਾਂ ਨੇ ਕਿਹਾ ਜੀ ਇਹ ਜਿਸ ਡਾਇਰੈਕਸ਼ਨ 'ਚ ਜਾ ਰਹੀ ਹੈ ਗੱਲ, ਕੱਲ ਨੂੰ ਇਹ ਰਾਜ ਕਰੇਗਾ ਖਾਲਸਾ ਵੀ ਕਹਿਣਗੇ ਕਿ ਵੀ ਇਹ ਜੰਗ ਦੀ ਤਿਆਰੀ ਹੈ, ਤੁਸੀਂ ਪੋਲੀਟੀਕਲ ਪਾਵਰ ਜਾਂ ਦੂਜੀ ਕਰ ਰਹੇ ਹੋ। ਔਰ ਮੈਂ ਉਸ ਡਿਬੇਟ ਨੂੰ ਦੇਖਿਆ ਹੋਇਆ ਸੀ, ਸੁਣਿਆ ਸੀ, ਤੇ ਮੈਂ ਜਦੋਂ ਇਹ ਜਥੇਦਾਰਾਂ ਦਾ ਇਹ ਦੇਖਿਆ ਕਿ ਜੀ ਅਰਦਾਸ ਦੇ ਵੇਲੇ ਸਪੀਕਰ ਬੰਦ ਕਰ ਦਿਓ, ਮੈਂ ਕਿਹਾ ਜੀ ਇਹ ਕਿਤੇ ਕੋਈ, ਕਿਉਂਕਿ ਹੈ ਤਾਂ ਇਹ ਸਾਰੇ ਹੀ ਬਾਦਲ ਕੇ ਅੱਗੋਂ ਏਜੰਟ ਆਰਐਸਐਸ ਦਾ ਕੰਮ ਕਰਨ ਦਾ ਢੰਗ ਹੀ ਇਹ ਹੈ। ਪਹਿਲਾਂ ਉਹਨਾਂ ਨੇ 2004 ਚ ਜੇ ਹੁਕਮਨਾਮਾ ਨਾ ਆਂਦਾ ਅਕਾਲ ਤਖਤ ਤੋਂ ਕਿ ਆਰਐਸਐਸ ਨਾਲ ਕੋਆਪਰੇਟ ਨਾ ਕਰੋ, ਜਾਂ ਉਸ ਤੋਂ ਪਹਿਲਾਂ ਇਹ ਮੰਦਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਉਹ ਬੀੜ ਰੱਖਣਾ ਚਾਹੁੰਦੇ ਸੀ। ਜੇ ਮੰਦਰ 'ਚ ਰੱਖਣੀ ਸੀ ਫਿਰ ਉਹਨਾਂ ਗੁਰਦੁਆਰੇ 'ਚ ਵੀ ਕਹਿਣਾ ਸੀ ਕਿ ਜੀ ਹੁਣ ਸ਼ਿਵਲਿੰਗ ਤੁਸੀਂ ਇੱਥੇ ਵੀ ਰੱਖੋ। ਇਹ ਤਾਂ ਇੱਕ ਚੰਗੀ ਗੱਲ ਹੋਈ ਕਿ ਬਲੌਕ ਕਰਤਾ, ਪਰ ਹੁਣ ਇਹੀ ਗੱਲ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ, ਕਿਉਂਕਿ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਮੈਨੂੰ ਜਿਹੜੇ ਇੱਕ ਦੋ ਸਕਾਲਰਸ ਨਾਲ ਮੇਰੀ ਗੱਲ ਹੋਈ, ਉਹਨਾਂ ਚੋਂ ਇੱਕ ਵਿਦਵਾਨ ਹੁਣ ਤਾਂ ਦੁਨੀਆ ਤੋਂ ਜਾ ਚੁੱਕੇ ਨੇ, ਉਹਨਾਂ ਨੇ ਮੈਨੂੰ ਕਿਹਾ ਜੀ ਇਹ ਜਿਹੜਾ ਪੂਰਾ ਕਬਿਤ ਅੱਜ ਵੀ ਜਿਹੜੇ ਪੁਰਾਤਨ ਨਿਹੰਗ ਨੇ ਉਹਨਾਂ ਦੇ ਡੇਰਿਆਂ 'ਚ ਪੜ੍ਹਿਆ ਜਾਂਦਾ ਸੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ख्वार हुए सब मिलेंगे बचे शरण जो हुए, दिल्ली तख्त पर बहेगी आप गुरु की फौज, छतर चुलेंगे सीस पर बड़ी करेगी मौज। उन्होंने कहा जी ये अंग्रेज़ा ने बंद करवाया दिल्ली तख्त पर बहेगी, इस दे उल्ट मैकालफ तो कहानी प्लांट कराई कि गुरु तेग बहादुर साहब कैद च ने और वो पश्चिम वाल देख रहे हैं, उन्होंने पूछा किधर नूं देख रहे हैं, उन्होंने कहा जी मैं अपने टोपी वाले सिख वाल देख रहे हैं ਜਿਹੜੇ ਸਮੁੰਦਰੋਂ ਪਾਰ ਆਣਗੇ ਸਭ ਨੂੰ ਬਰਾਬਰੀ ਦੇਣਗੇ ਇਹ ਉਹ। ਸੋ ਉਹਨਾਂ ਨੇ ਇਹ ਜਸਟੀਫਾਈ ਕਿ ਬਜਾਏ ਕਿ ਸਿੱਖ ਇਹ ਕਹਿਣ ਕਿ ਸਾਨੂੰ ਅਸੀਂ ਤਾਂ ਦਿੱਲੀ ਤਖਤ ਵੀ ਲੈਣਾ, ਔਰ ਉਹਨਾਂ ਨੇ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਕਿ ਅੰਗਰੇਜ਼ ਜਿਹੜੇ ਇੱਥੇ ਆਏ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪੇਸ਼ੀਨਗੋਈ ਦੇ ਥੱਲੇ ਹੀ ਆਏ ਹੈ ਔਰ ਉਹਨਾਂ ਦੇ ਵਰਦੇ ਨਾਲ ਹੀ ਆਏ ਨੇ ਤਾਂ ਕਿ ਸਭ ਨੂੰ ਬਰਾਬਰੀ ਦੇਣ, ਔਰ ਇਹ ਬੰਦ ਹੋਇਆ। ਔਰ ਇਹ ਵੀ ਇਸ ਗੱਲ 'ਚ ਵੀ ਵੇਟ ਹੈ ਕਿ ਹਰਮੰਦਰ ਸਾਹਿਬ ਦੇ ਅੰਦਰ ਅੱਜ ਵੀ ਦਿਉਰਾਏ ਨਹੀਂ ਪੜਿਆ ਜਾਂਦਾ ਆਗਿਆ ਪਈ ਅਕਾਲ ਕੀ ਜਾਂ ਰਾਜ ਕਰੇਗਾ ਖਾਲਸਾ, ਔਰ ਇਹ ਉਸ ਪੀਰੀਅਡ ਦੇ ਵਿੱਚ ਹੀ ਕਿਉਂਕਿ ਪੁਜਾਰੀਆਂ ਦੇ ਕੰਟਰੋਲ 'ਚ ਸੀ, ਅੰਗਰੇਜ਼ਾਂ ਦੇ ਪ੍ਰਭਾਵ ਥੱਲੇ, ਔਰ ਇਹ ਦਰਬਾਰ ਸਾਹਿਬ ਸਰਬਰਾਹ ਦੇ ਕੰਟਰੋਲ 'ਚ ਸੀ। ਸੋ ਮੈਨੂੰ ਜਦੋਂ ਮੈਂ ਇਸ ਦੋਨਾਂ ਨੂੰ ਮਿਲਾ ਕੇ ਦੇਖਦਾ ਹਾਈ ਕੋਰਟ ਦੀ ਜਜਮੈਂਟ ਨੂੰ ਜਾਂ ਰਾਜਵਿੰਦਰ ਬੈਂਸ ਦਾ ਜਿਹੜਾ ਇਹਦੇ ਤੇ ਜਿਹੜਾ ਕੰਸਰਨ ਹੈ, ਔਰ ਇਹ ਕਹਿਣਾ ਕਿ ਅਰਦਾਸ ਵੇਲੇ ਮਾਈਕ ਬੰਦ ਕਰ ਦਿਓ, ਇਸ ਤੋਂ ਇਹ ਲੱਗਦਾ ਹੈ ਕਿ ਵੀ ਅਲਟੀਮੇਟਲੀ ਇਹ ਵੱਧ ਰਹੇ ਨੇ ਹੁਣ। ਔਰ ਜੇ ਤੁਸੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਇੱਕ ਕੰਟੈਕਸਟ ਦੇਖੋ, ਔਰ ਜਿਹੜਾ ਆਰਟੀਕਲ ਮੈਂ ਪੜ੍ਹ ਰਿਹਾ ਇਹ ਸਾਰੇ ਹੀ ਉਹੀ ਤੌਰ ਤਰੀਕੇ ਨੇ ਸ਼ਾਸਤਰ ਤੇ ਸ਼ਸਤਰ ਵਾਲੇ ਜਿਹਦੇ ਥੱਲੇ ਸਿੱਖੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਰਿਹਾ। ਔਰ ਇਸ 'ਚ ਫਿਰ ਉਹਨਾਂ ਨੇ ਮੱਧ ਪ੍ਰਦੇਸ਼ ਤੋਂ ਅੱਗੇ ਜਾ ਕੇ ਮਥੁਰਾ ਦੀ ਗੱਲ ਕੀਤੀ ਹੈ। ਮਥੁਰਾ ਇਹ ਫਲਰਿਸ਼ਿੰਗ ਟਾਊਨ ਇਨ ਵੈਸਟਰਨ ਉੱਤਰ ਪ੍ਰਦੇਸ਼ ਡਿਊਰਿੰਗ ਦਾ ਕੁਸ਼ਨਾ ਪੀਰੀਅਡ। Some present day Brahminical temples such as those of Bhutveshwar and Gokarneshwar were Buddhist sites in the ancient period। और even मथुरा ਹੁਣ ਇਹਨਾਂ ਦਾ ਦੇਖ ਲਓ, ਮਥੁਰਾ ਬਿੰਦਰਾਵਨ ਇਹ ਦੋਨੋਂ ਹੀ ਵੱਡੇ ਮੰਦਰ ਜਿੱਥੇ ਬਣੇ ਹੋਏ ਨੇ ਇਹ ਬੁੱਧਿਸਟ ਉਹਨਾਂ ਨੇ ਸਾਈਟਸ ਨੂੰ ਤੋੜ ਕੇ ਬਣਾਏ ਨੇ। ਫਿਰ ਅਗਲਾ ਪੈਰਾਗ੍ਰਾਫ 'ਚ other towns associated with the Buddha were also either vandalized और एप्रोप्रिएटेड। उन्होंने कहा कि भी ये ईवन पिलग्रिम या सैन ने भी ये लिखा कि भी 5वीं सेंचुरी जो आया गुप्ता पीरियड कि उत्थे जड़ी है डिसमल पिक्चर सी सरवस्ती दी वेयर बुद्धा स्पेंट मच ऑफ हिज लाइफ हियर ब्राह्मण्स seem to have
appropriated a Kushana Buddhist site where a temple with Ramayana panels were constructed during the Gupta period. ਜਿਹੜਾ ਗੁਪਤਾ ਰਾਜ ਸੀ ਜੀ ਉਸ ਪੀਰੀਅਡ 'ਚ ਇਹਨਾਂ ਨੇ ਵੀ ਡਿਸਟਰੋਏ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਸੁਲਤਾਨਪੁਰ ਡਿਸਟ੍ਰਿਕਟ ਅਲੋਨ ਉੱਤਰ ਪ੍ਰਦੇਸ਼ was so bad that in Sultanpur district alone no less than 49 Buddhist sites seem to have been destroyed by fire when, as described in a paper by the archaeologist Alan Anton, Brahmanism won its final victories over Buddhism। ਕਿ ਕੱਲੇ ਸੁਲਤਾਨਪੁਰ ਦੇ ਵਿੱਚ ਹੀ 49 ਜਿਹੜੀਆਂ ਨੇ ਬੁੱਧਿਸਟ ਟੈਂਪਲਸ ਔਰ ਉਹਨਾਂ ਦੀਆਂ ਮੋਨੈਸਟਰੀਜ਼ ਜਿਹੜੀਆਂ ਨੇ ਉਹ ਅੱਗ ਲਾ ਕੇ ਸਾੜ ਦਿੱਤੀਆਂ ਗਈਆਂ ਸੀ। ਫਿਰ ਉਹਨਾਂ ਨੇ ਪਹਿਲਾਂ ਇੱਕ ਪੀਰੀਅਡ ਦੀ ਗੱਲ ਕੀਤੀ ਪੋਸਟ ਅਸ਼ੋਕਾ, ਫਿਰ ਉਹਨਾਂ ਨੇ ਹੁਣ ਗੁਪਤਾ ਪੀਰੀਅਡ 'ਚ ਕੀ ਹੋਇਆ। In the post-Gupta centuries, several Brahminical thinkers and philosophers of different schools of thoughts and from various parts of the country launched a massive ideological onslaught against Buddhism, which coincided with sustained attacks on their establishment। फिर इकट्ठे हो गए सारे, उन्होंने बुद्धिज्म के खिलाफ पूरा फिर जिहाद शुरू किया। The Chinese Buddhist pilgrim and traveller Yuan Shuang, who visited India between the year 631 and 645 during the reign of Harshvardhana, states that the 6th century Huna ruler Mahir Kula, a devotee of Shiva, destroyed 1,600 Buddhist stupas and monasteries and killed thousands of Buddhist monks and laity. He further tells that 1,000 sangramas in Gandhara were deserted and in ruins, and describes 1,400 sangramas in Udhyana as generally waste and desolate। ਇਹ ਚਾਈਨਾ ਤੋਂ ਜਿਹੜਾ ਆਇਆ ਉਹ ਡਿਸਕ੍ਰਾਈਬ ਕਰ ਰਿਹਾ ਹੈ ਨੰਬਰ ਦੇ ਕੇ ਕਿ ਕਿੰਨੇ ਹਜ਼ਾਰ ਸਤੂਪੇ, ਕਿੰਨੇ ਹਜ਼ਾਰ ਮੱਠ, ਕਿੰਨਾ ਹਜ਼ਾਰ ਜਿਹੜਾ ਉਹ ਬੁੱਧਿਜ਼ਮ ਦਾ ਇਹਨਾਂ ਨੇ ਕਿਵੇਂ ਸਫਾਇਆ ਕੀਤਾ। ਫਿਰ ਉਹਨਾਂ ਨੇ ਈਸਟਰਨ, ਇਹ ਉੱਥੋਂ ਦਾ ਰੀਜਨ ਹੈ, ਹੁਣ ਈਸਟ ਵੱਲ ਦੇਖੀਏ ਜਿਹੜਾ ਅਸਾਮ ਔਰ ਇਹ ਸਾਰੀਆਂ ਸਟੇਟਾਂ ਨੇ। Sources provide evidence of Brahminical vandalism of Buddhist monuments also in the eastern region of the Indian subcontinent. Yuan Shuang tell us that King Shashanka of Gauda cut down the Bodhi tree at Bodh Gaya in Bihar, the place ਹੁਣ ਜਿਹੜਾ ਜਿੱਥੇ ਬੁੱਧ ਨੂੰ ਗਿਆਨ ਹੋਇਆ ਬੋਧ ਗਿਆ, ਇਹ ਦਰਖਤ ਕੱਟ ਕੇ ਡਿਸਟਰੋਏ ਕਰ ਦਿੱਤਾ ਸੀ ਉਹਨੇ। ਇਹ ਤਾਂ ਲੇਟਰ ਔਨ ਜਿੱਥੇ ਬੁੱਧ ਨੇ ਇਹਨੇ ਅਸ਼ੋਕ ਨੇ ਆਪਣੀ ਭੈਣ ਨੂੰ ਸ੍ਰੀਲੰਕਾ 'ਚ ਭੇਜਿਆ ਸੀ, ਜਿਹਦਾ ਪੁਰਾਣਾ ਨਾਂ ਸੰਗਲਾਦੀਪ ਸੀ ਬੁੱਧਿਜ਼ਮ ਦੇ ਪ੍ਰਚਾਰ ਲਈ, ਤੇ ਉਦੋਂ ਗਿਆ ਦੇ ਇਸ ਬੋਧੀ ਟਰੀ ਦੀ ਇੱਕ ਸ਼ਾਖਾ, ਇੱਕ ਬ੍ਰਾਂਚ ਭੇਜੀ ਸੀ ਜਿਹਦੇ ਤੋਂ ਸੈਪਲਿੰਗ ਜਿਹਨੂੰ ਕਹਿੰਦੇ ਨੇ, ਉਸ ਤੋਂ ਟਰੀ ਬਣਿਆ ਸੀ। ਔਰ ਅੱਜ ਜਿਹੜਾ ਬੋਧ ਗਿਆ ਦੇ ਵਿੱਚ ਜਿਹਦਾ ਅੱਧਾ ਫਿਰ ਬ੍ਰਾਹਮਣਾਂ ਦੇ ਕੰਟਰੋਲ 'ਚ ਹੈ, ਉਹ ਉੱਥੋਂ ਵਾਪਸ ਸ੍ਰੀਲੰਕਾ ਤੋਂ ਲਿਆ ਕੇ ਫਿਰ ਲਗਾਇਆ ਗਿਆ। ਜਿਹੜਾ ਓਰੀਜਨਲ ਦਰਖਤ ਸੀ ਉਹ ਬ੍ਰਾਹਮਣਾਂ ਨੇ ਅੱਗ ਲਾ ਕੇ ਜਿਹੜਾ ਸਾੜ ਦਿੱਤਾ ਸੀ। ਸੋ ਇਹ ਈਸਟਰਨ ਰੀਜਨ ਦੀ ਗੱਲ ਹੈ। ਲੈਸ ਦੈਨ 100 ਕਿਲੋਮੀਟਰਸ ਨਾਰਥ ਆਫ ਗਿਆ। ਫਿਰ ਉਹਨਾਂ ਨੇ ਬੁੱਧਿਸਟ ਯੂਨੀਵਰਸਿਟੀ ਆਫ ਨਾਲੰਦਾ ਦੀ ਗੱਲ ਕੀਤੀ ਔਰ ਇਹਨੂੰ ਮੈਂ ਜ਼ਰੂਰ ਪੜ੍ਹਨਾ ਚਾਹੁੰਦਾ। ਬਟ ਦਾ ਅਲਟੀਮੇਟ, ਔਰ ਇਸ ਨਾਲੰਦਾ ਯੂਨੀਵਰਸਿਟੀ ਨੂੰ ਕਿਵੇਂ ਡਿਸਟਰੋਏ ਕੀਤਾ ਉਹਨਾਂ ਨੇ। ਅਨਲਾਈਕ ਦਾ ਬੁੱਧਿਸਟ ਬਿਲਡਿੰਗਸ ਵਿਚ ਵਰ ਆਲ ਬਿਲਟ ਆਫ ਬ੍ਰਿਕ, this temple was built entirely with the dressed stone, और ये सारे जो लंबा है। But the ultimate destruction of Nalanda Mahavira was, as I described in 2000 address to the Indian History Congress, caused by Hindu fanatics who set fire to its library. The popular view, however, wrongly attributes this conflagration to the Mamluk commander Bakhtiar Khilji, who never went there, but in fact sacked the nearby Odantipur Mahavidhara of modern day Bihar। ਇਹ ਜਿਹੜਾ ਨਾਲੰਦਾ ਦੀ ਤਬਾਹੀ ਹੈ ਇਹ ਹਿੰਦੂ ਫੈਨੇਟਿਕਸ ਨੇ ਕੀਤੀ। ਫਿਰ ਉਹਨਾਂ ਨੇ ਬਹੁਤ ਸਾਰੇ, ਕਿਉਂਕਿ ਹਿਸਟੋਰੀਅਨ ਹੈ, ਕੋਈ ਗੱਲ ਸਬੂਤ ਤੋਂ ਬਿਨਾਂ ਨਹੀਂ ਕਰਦੇ, ਇਹ ਸਾਰੇ ਦੇ ਸਬੂਤ ਦਿੱਤੇ ਨੇ। ਫਿਰ ਉਹ ਬੰਗਾਲ ਤੇ ਆ ਗਏ। Ancient Bengal provides several other instances of transformation or appropriation of smaller Buddhist site by Brahminical elements। ਇਹਦੇ 'ਚ ਉਹਨਾਂ ਨੇ ਸਬੂਤ ਦਿੱਤੇ ਨੇ ਕਿ ਬੰਗਾਲ ਦੇ ਵਿੱਚ ਕਿਹੜੇ-ਕਿਹੜੇ ਸਾਈਟ ਬੁੱਧਿਜ਼ਮ ਦੇ ਜਿਹੜੇ ਨੇ ਉਹ ਡਿਸਟਰੋਏ ਕੀਤੇ। ਫਿਰ ਸਾਊਥ ਵੈਸਟ ਬੰਗਾਲ ਦਾ ਉਹਨਾਂ ਨੇ ਜ਼ਿਕਰ ਕੀਤਾ। ਫਿਰ ਜਗਨਨਾਥਪੁਰੀ, ਹੁਣ ਹਿੰਦੂਆਂ ਦੇ ਪਵਿੱਤਰ ਥਾਵਾਂ 'ਚੋਂ ਇਹ, ਔਰ ਉਹਦੇ 'ਚ ਉਹਨਾਂ ਨੇ ਪੂਰੇ ਇਹ ਉਹਨਾਂ ਨੇ ਕਿਹਾ ਵੀ ਟੈਂਪਲ ਆਫ ਪੁਰਨੇਸ਼ਵਰਾ, ਕੇਦਾਰੇਸ਼ਵਰਾ, ਕਨੇਸ਼ਵਰਾ, ਸੋਮੇਸ਼ਵਰਾ and Angveshwara, all in Puri districts, were built on Buddhist vihars
ਔਰ ਮੇਡ ਆਫ ਮਟੀਰੀਅਲ ਡਰਾਈਵਡ। ਇਹ ਪੰਜੋਂ ਹੀ ਜਿਹੜੇ ਵੱਡੇ ਮੰਦਰ ਨੇ ਇਹ ਜਿੱਥੇ ਬੁੱਧਿਸਟ ਮੋਨੈਸਟਰੀ ਸੀ ਉਹ ਢਾਹ ਕੇ ਬਣਾਈਆਂ ਗਈਆਂ ਤੇ ਜਾਂ ਉਹਨਾਂ ਦਾ ਮਟੀਰੀਅਲ ਜਿਹੜਾ ਢਾਇਆ ਗਿਆ ਉਹਦਾ ਮਟੀਰੀਅਲ ਇਸਤੇਮਾਲ ਕੀਤਾ ਗਿਆ। ਫਿਰ ਉਹਨਾਂ ਨੇ ਮਹਾਰਾਸ਼ਟਰ ਦਾ ਜ਼ਿਕਰ ਕੀਤਾ। ਇਨ ਮਹਾਰਾਸ਼ਟਰ ਵਿਚ ਇਜ਼ ਹੋਮ ਟੂ ਨੀਅਰਲੀ 1000 rock cut caves and temples. There may be many sites where Buddhist monuments were either destroyed or appropriated. फिर वो पूरा पैराग्राफ उन्होंने महाराष्ट्र के सबूत दिते ने। फिर वो आंध्रा डॉक्टर च आ जाते हैं। In Andhra Pradesh there are several instances of Brahminical appropriation of Buddhist site. At Chezrala in Guntur district, a Buddhist monastery was converted into the Kapoteshwara temple during the early medieval period. ये सारा आंध्र प्रदेश का। फिर वो कर्नाटका का वेरवा है कि कर्नाटका जो उन्होंने किवें जिहड़ा डिस्ट्रॉय किया और फिर साउथ च पहुँच जाते हैं जिथों का शंकरा सी, शंकराचार्य जिन्होंने कहते हैं, और उन्होंने और कांचीपुरम जिहड़ा उन्हें अपने हैडक्वार्टर बनाया। ये भी द फॉर्मर अकॉर्डिंग टू हिम इज डिजर्टेड एंड वाइल्ड। फिर उन्होंने कहा ये जिहड़ा कांचीपुरम है, लेटर्स कैपिटल कांचीपुरम वाज होम to some hundreds of संग्रामास and 10,000 priests। यानी उस कांचीपुरम च 10,000 बुद्धिस्ट मंक सी जिन्होंने मार के इन्होंने उत्थे उहदे ते कब्जा किया। फिर उन्हों दा सारे वेरवे च उन्होंने फाइनली ये कंक्लूड किया कि भी ये जिहड़ा अज है कॉन्ट्रेरी टू द हिंदुत्व व्यू ऑफ द एंशिएंट पीरियड ऑफ इंडियन हिस्ट्री एज ए गोल्डन एज मार्क्ड बाय सोशल एंड रिलीजियस हार्मनी। Our survey provides evidence of violent religious conflict before the advent of Islam। कि ये बिल्कुल उल्ट जो प्रचार करते हैं उत्थे पूरा हिंसा दे नाल इन्हां ने दूजे विचारधारावां नूं जिहड़ा वो खत्म कीता। Not only did Brahmins vandalized and appropriate Buddhist sites and monuments, they targeted Jain monuments as well, but that is a different story। उन्होंने कहा भी असीं इस आर्टिकल च बुद्ध धर्म का ही हवाला दिता है, पर इसे तरीके नाल जैन धर्म जिहड़ा कि ब्राह्मणवाद नूं चैलेंज करदा सी उस दा भी सफाया कीता है। सो मैं समझदा भी ये हुण सिख कौम ने देखना है, 30 मिलियन सिख कौम ने कि ये उस पद चिन्ह दे उत्ते ही अज चले हुए ने कि असीं गुरु नानक गुरु गोबिंद सिंह साहब दे 10 पातशाहियां दे इस सरबत दे भले दे पंथ नूं, गुरु ग्रंथ साहिब दे उस मैसेज नूं जिहड़ा मनुखता दी बराबरी हर एक नूं बिना जात रंग नस्ल धर्म जेंडर दे वितकरे दे गल नाल लाउण वाला धर्म है, संगत ते पंगत दा कांसैप्ट और पंज ककारी रूप च खालसा जिहड़ा कि ब्राह्मणवाद नूं बिल्कुल लॉक स्टॉक एंड बैरल मनण तो इनकारी है। और 10वें पातशाह जिन्हां ने सानू हुक्म कीता होए कि जब लग खालसा रहे न्यारा तब लग तेज दियो मैं सारा, जब गहे विप्रन की रीत मैं न करूं इनकी प्रतीत। विपर बब्बे नाड़ है ब्राह्मण कि जे खालसे ने अपना न्यारापन रखे तो मेरी सारी पावर तेज औ ताकत खालसे दे कोल है, ते जे इन्हें विपर दा ब्राह्मणवाद दा रस्ता चुनिया फिर मेरी पिठ है। ते अज यही विपर जिहड़ा ये सिक्खी दे विच घुसपैठ भी कर रहा है, जुल्म भी कर रहा है और इस विचारधारा नूं उवें ही मिटाउणा चाहुंदा है जिवें बुद्ध धर्म का सफाया। बिल्कुल डॉक्टर साहब तुहाडा बहुत बहुत शुक्रिया। इत्थे लेने ब्रेक तो पहला असीं अपने दर्शकों के स्रोतियां नूं अपील ते बेनती करदी है व्यूअर्स, जिस तरह कि तुसीं जानदे हो कि TV 84 एक पंथक चैनल है। TV 84 सिखां कश्मीरियां ते भारतीय नॉर्थ ईस्ट स्टेटां दे लोकां दे स्वैनिर्णे दे हक्कां दा हामी है। असीं चाहांगे कि तुसीं TV 84 दी चढ़दी कला लई ਵੱਧ ਤੋਂ ਵੱਧ डोनेट करो। डोनेट करनी साडी वैबसाइट tv84.tv ਤੇ ਜਾ ਕੇ पेपल ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।